ਸੋ ਰਾਜਕਨਵੀਰ ਸਿੰਘ ਜੀ, ਅਮਰੀਕਾ ਦੀ ਸਰਕਾਰ ਇੱਥੇ ਕਰੇ ਵੀ ਕੀ, ਕਿਉਂਕਿ ਜਿਹੜਾ ਫਰਾਡ ਆ ਇੰਨਾ ਵੱਡਾ ਹੋ ਰਿਹਾ। ਇੱਕ ਜਿਹੜੀ ਅੱਜ ਮੇਨ ਖਬਰ ਆ ਰਹੀ ਆ, ਭਾਰਤੀ ਮੂਲ ਦਾ ਪਟੇਲ ਹੈਗਾ ਆ, ਉਹਦੇ 9 ਦੇ ਕਰੀਬ ਸਟੋਰ ਆ, ਰੰਬਲ ਪਟੇਲ ਕਹਿੰਦੇ ਵੀ ਉਹਨਾਂ ਆਪਣੇ 9 ਸਟੋਰਾਂ ਦੇ ਵਿੱਚ ਰੋਬਰੀਜ਼ ਸ਼ੋਅ ਕੀਤੀਆਂ ਨਿਊਯਾਰਕ ਦੇ ਵਿੱਚ। ਤੇ ਉਹ ਰੋਬਰੀ ਦੇ ਦੌਰਾਨ ਦੱਸਿਆ ਵੀ ਜਿਹੜੇ ਉਹਦੇ EMPLOYEE ਸੀਗੇ ਉੱਥੇ ਕੰਮ ਕਰਦੇ, ਉਹਨਾਂ ਦੀ ਕੁੱਟਮਾਰ ਹੋਈ ਹੈਗੀ ਆ। ਤੇ ਉਹਨਾਂ 9 EMPLOYEES ਨੇ ਯੂ ਵੀਜ਼ਾ ਅਪਲਾਈ ਕੀਤਾ, ਤੇ ਕੱਲੇ EMPLOYEE ਤੋਂ ਇਹ ਸ਼ੋਅ ਕਰਨ ਦੇ ਲਈ ਵੀ ਮੇਰੇ ਰੋਬਰੀ ਵੀ ਹੋਈ ਆ ਤੇ ਮੇਰੇ EMPLOYEEਆਂ ਦੀ ਕੁੱਟਮਾਰ ਹੋਈ ਆ, ਉਹਨਾਂ ਤੋਂ $20,000 ਵੀ ਲਿਆ। ਹੁਣ ਤੁਸੀਂ ਦੱਸੋ ਵੀ ਐਡਾ ਵੱਡਾ ਜਿਹੜਾ ਫਰਾਡ ਆ, ਫਿਰ ਅਮਰੀਕਾ ਦਾ ਇਮੀਗ੍ਰੇਸ਼ਨ ਸਿਸਟਮ ਇੱਥੇ ਕਰੂਗਾ ਕੀ? ਸੋ ਇੰਡੀਅਨ ਵੇਸਟ ਨਿਊਯਾਰਕ ਦੇ ਵਿੱਚ ਉਹਨ ਆਲਰੇਡੀ ਗਿਲਟੀ ਪਲੀ ਕਰ ਲਿਆ ਹੈਗਾ ਆ। ਨਿਊਯਾਰਕ ਬੇਸਡ ਇੰਡੀਅਨ ਨੈਸ਼ਨਲ ਰੰਬਲ ਪਟੇਲ, ਉਸਨੇ ਗਿਲਟੀ ਪਲੀ ਕੀਤਾ, ਮੰਨਿਆ ਆ ਵੀ ਹਾਂ ਮਾਰਚ 2023 ਦੇ ਵਿੱਚ ਉਸਨੇ 9 ਰੋਬਰੀਆਂ ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਦੇ ਵਿੱਚ ਜਿੱਥੇ ਉਹਨਾਂ ਦੇ ਬਿਜ਼ਨਸ ਹੈਗੇ ਆ, ਝੂਠੀਆਂ ਸੀਗੀਆਂ। ਜਿਹੜੇ ਲੋਕ ਉਹਦੇ ਕੰਮ ਕਰਦੇ ਸੀ ਉਹਨਾਂ ਤੋਂ ਪੈਸੇ ਲੈ ਕੇ ਇਹ ਰੋਬਰੀਆਂ ਸ਼ੋਅ ਕੀਤੀਆਂ, ਤੇ ਇਹ ਵੀ ਸ਼ੋਅ ਕੀਤਾ ਵੀ ਉਹਨਾਂ ਦੀ ਕੁੱਟਮਾਰ ਹੋਈ ਆ। ਤੇ 37 ਸਾਲਾਂ ਦਾ ਜਿਹੜਾ ਇਹ ਪਟੇਲ ਹੈਗਾ, ਇਹ ਕੱਲ ਯਾਨੀ ਕਿ ਮੰਗਲਵਾਰ US ਡਿਸਟ੍ਰਿਕਟ ਜੱਜ ਮੋਇੰਗ ਜੇ ਜੌਨ ਉਹਦੇ ਸਾਹਮਣੇ ਬੋਸਟਨ ਦੇ ਵਿੱਚ ਪੇਸ਼ ਹੋਇਆ, ਜਿੱਥੇ ਉਹਨੂੰ ਜਿਹੜਾ ਆ ਇੱਕ ਕਾਊਂਟ ਆਫ ਕਨਸਪੀਰੇਸੀ ਟੂ ਕਮਿਟ ਵੀਜ਼ਾ ਫਰਾਡ ਉਹਦੇ ਵਿੱਚ ਜਿਹੜਾ ਚਾਰਜ ਕੀਤਾ ਗਿਆ ਆ। ਸੈਂਟੈਂਸਿੰਗ ਹੁਣ ਉਹਦੀ ਅਗਸਤ 20 ਨੂੰ ਹੋਣੀ ਆ। ਇਹ ਦਸੰਬਰ 2023 ਦੀ ਗੱਲ ਹੈਗੀ ਆ ਵੀ ਕਿਸ ਤਰ੍ਹਾਂ ਜਿਹੜੀਆਂ ਫੇਕ ਰੋਬਰੀਜ਼ ਜੋ ਆ ਉਹ ਕੀਤੀਆਂ, ਪਰ ਉਹ ਸਰਵੇਲੈਂਸ ਕੈਮਰੇ ਦੇ ਉੱਤੇ ਫੜੀਆਂ ਗਈਆਂ। ਫੁਟੇਜ ਦੇ ਵਿੱਚ ਸ਼ੋਅ ਕੀਤਾ ਗਿਆ ਵੀ ਕਿਸ ਤਰ੍ਹਾਂ ਜਿਹੜਾ ਇੱਕ ਲੁੱਟਣ ਆਇਆ ਬੰਦਾ, ਉਹਦੇ ਕੋਲ ਹਥਿਆਰ ਸੀ, ਕੈਸ਼ ਲੈ ਕੇ ਚਲਾ ਗਿਆ, ਤੇ ਬਾਅਦ ਦੇ ਵਿੱਚ ਜਿਹੜੇ ਵਿਕਟਮ ਸੀਗੇ ਜਿਹੜੇ ਸ਼ੋਅ ਕੀਤੇ ਗਏ, ਉਹਨਾਂ ਨੇ $20,000 ਜੋ ਕਿ ਇੰਡੀਆ ਦਾ $17.43 ਲੱਖ ਬਣਦਾ ਹੈਗਾ, ਉਹ ਸਟੇਜ ਕਰਨ ਦੇ ਲਈ, ਆਰਮ ਰੋਬਰੀ ਦੇ ਲਈ ਉਹ ਪਟੇਲ ਨੂੰ ਉਹਨਾਂ ਨੇ ਉਹ ਜਿਹੜੇ ਪੈਸੇ ਦਿੱਤੇ ਹੈਗੇ ਆ। ਸੋ ਉਹ ਸਾਰਿਆਂ ਨੇ ਜਿਹੜਾ ਯੂ ਵੀਜ਼ਾ ਅਪਲਾਈ ਕੀਤਾ। ਜਿਹੜਾ ਯੂ ਵੀਜ਼ਾ ਹੁੰਦਾ ਆ, ਇਹ ਵਿਕਟਮਸ ਆਫ ਸਰਟਨ ਕ੍ਰਾਈਮਸ ਦੇ ਲਈ ਹੁੰਦਾ, ਜੋ ਕੋਈ ਜਿਨ੍ਹਾਂ ਦੀ ਮੈਂਟਲ ਸਫਰਿੰਗ ਹੋਈ ਹੋਵੇ ਜਾਂ ਫਿਜ਼ੀਕਲ ਅਬਿਊਜ਼ ਹੋਇਆ ਹੋਵੇ। ਇਹ ਸਨ 2000 ਦੇ ਵਿੱਚ ਅਮਰੀਕਾ ਵੱਲੋਂ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ। ਸੋ ਪਟੇਲ ਹੋਣਾ ਦੇ ਨਾਲ ਇੱਕ ਸਿੰਘ ਵੀ ਆ, ਉਹਦਾ ਪੂਰਾ ਨਾਂ ਨਹੀਂ ਦੱਸਿਆ ਗਿਆ ਵੀ ਕੀ ਹੈਗਾ। ਇਹ ਦਸੰਬਰ 2023 ਦੀ ਗੱਲਬਾਤ ਦੱਸੀ ਗਈ ਹੈਗੀ ਆ। ਅਮਰੀਕਾ ਦੇ ਵਿੱਚ ਜੇ ਕੋਈ ਇਦਾਂ ਦਾ ਜਿਹੜਾ ਵੀਜ਼ਾ ਫਰਾਡ ਕਰਦਾ ਹੈਗਾ, ਉਹਨੂੰ 5 ਸਾਲ ਦੀ ਸਜ਼ਾ ਤੇ $2.5 ਲੱਖ ਤੱਕ ਦਾ ਜਿਹੜਾ ਜੁਰਮਾਨਾ ਹੋ ਸਕਦਾ ਹੈਗਾ ਆ। ਇਸ ਤੋਂ ਬਿਨਾਂ ਇੱਕ ਹੋਰ ਫੇਅਰਫੀਲਡ ਕਾਉਂਟੀ ਜੋ ਆ ਕਨੈਟੀਕਟ ਦੇ ਵਿੱਚ, ਉੱਥੇ ਵੀ 2 ਭਾਰਤੀ ਮੂਲ ਦੇ ਜਿਹੜੇ ਨੈਸ਼ਨਲਸ ਹੈਗੇ ਆ, ਜਿਨ੍ਹਾਂ ਦੇ ਵਿੱਚ ਬਿਰਨ ਕੁਮਾਰ ਪਟੇਲ ਉਸ ਨੂੰ ਤੇ ਲੈਕਸਟਿਕ ਕੁਮਾਰ ਪਟੇਲ, ਇਹਨਾਂ ਨੂੰ ਚਾਰਜ ਕੀਤਾ ਗਿਆ ਵੀ ਇਹਨਾਂ ਨੇ ਵੀ ਜਿਹੜਾ ਯੂ ਵੀਜ਼ਾ ਆ ਉਹ ਫਰਾਡ ਕੀਤਾ ਹੈਗਾ। ਫੇਅਰਫੀਲਡ ਕਾਉਂਟੀ ਸ਼ੈਰਿਫ ਆਫਿਸ ਦੇ ਸਟੇਟਮੈਂਟ ਜਾਰੀ ਕੀਤੀ ਆ ਵੀ ਉਹਨਾਂ ਨੇ ਵੀ ਝੂਠੀਆਂ ਜਿਹੜੀਆਂ ਰੋਬਰੀਆਂ ਸ਼ੋਅ ਕਰਕੇ ਜਿਹੜੇ ਆ ਉਹ ਵੀਜ਼ੇ ਅਪਲਾਈ ਕੀਤੇ ਹੈਗੇ। ਮੈਂ ਸੋਚੀ ਨਾ ਤੁਸੀਂ ਰੰਬਲ ਆ, ਰਾਮ ਭਾਈ ਪਟੇਲ ਆ ਉਹਦਾ 37 ਸਾਲਾ ਜਿਹੜਾ ਉਹਦਾ ਨਾਂ ਆ। ਮੈਂ ਦੇਖੀ ਜਾਂਦਾ ਸੀਗਾ, ਮੇਰੇ ਖਿਆਲ ਮਿਸਪ੍ਰਿੰਟ ਹੋਇਆ ਉੱਥੇ ਰੰਬਲ ਪਟੇਲ ਦੇ। ਹਾਂ, ਰਾਮ ਭਾਈ ਪਟੇਲ ਆ ਇਹ। ਸੋ ਇਦਾਂ ਦੇ ਉਹਨਾਂ ਦੇ ਦੇਖੋ ਹਰਜੋਤ ਸਿੰਘ ਜੀ, ਨੋ ਡਾਊਟ ਇਦਾਂ ਦੇ ਤਾਂ ਲੋਕ ਹੈਗੇ ਹੀ ਆ। ਔਰ ਬਹੁਤ ਸਾਰੇ ਲੋਕ ਹੁਣ ਜਿੱਦਾਂ $13 ਦੇ ਉੱਤੇ ਕੰਮ ਕਰਨ ਵਾਲੀ ਜਿਹੜੀ ਬੀਬੀ ਹੋਊਗੀ, ਉਹ ਹੁਣ $1.8 ਮਿਲੀਅਨ ਜੁਰਮਾਨਾ ਜਿਹੜਾ ਉਹ ਕਿੱਦਾਂ ਦੇ ਸਕਦੀ ਆ। ਏਦਾਂ ਦੇ ਲੋਕਾਂ ਨੂੰ ਤਾਂ ਬਾਹਰ ਕਰਨਾ ਹੀ ਚਾਹੀਦਾ। ਇਹ ਆਪ ਤਾਂ ਵੇਖੋ ਪੱਕੇ ਹੋਣੇ ਆ ਹਰਜੋਤ ਸਿੰਘ ਜੀ, ਉਹਨਾਂ ਤੋਂ ਪੈਸੇ ਲੈ ਕੇ ਤੇ ਉਹਨਾਂ ਦੀ ਇਨਫੈਕਟ ਉਹਨਾਂ ਦੀ ਮੁਸ਼ਕਲ ਦਾ ਜਿਹੜਾ ਉਹ ਗਲਤ ਫਾਇਦਾ ਚੱਕਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਆ ਰਾਮ ਭਾਈ ਪਟੇਲ ਵਰਗੇ। ਤੇ ਨਾਲ ਜਿਹੜਾ ਉਹਨਾਂ ਦੇ ਇੱਕ ਜਿਹੜਾ ਸਿੰਘ ਆ, ਸਿੰਘ ਨੇ ਕਹਿੰਦੇ ਕੱਲ ਨੂੰ ਮੰਨਣਾ ਆ ਵੀ ਮੈਂ ਗਿਲਟੀ ਪਲੀ ਕਰਨ ਜਿਹੜਾ ਉਹ ਜਾ ਰਿਹਾ। ਸੋ ਸਜ਼ਾ ਇਹਨਾਂ ਨੂੰ ਹੋ ਰਹੀ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਮਾਰਚ 2023 ਦੇ ਤੋਂ ਇਹਨਾਂ ਨੇ ਇਹ ਜਿਹੜੇ ਕਾਂਡ ਆ ਉਹ ਕੀਤੇ ਸੀਗੇ। ਇਹ ਇਕੱਲੇ ਨਹੀਂ ਆ, ਏਦਾਂ ਦੇ ਹੋਰ ਪਤਾ ਨਹੀਂ ਕਿੰਨੇ ਜਿਹੜੇ ਉਹ ਨਿਕਲਣੇ ਆ। ਸੋ ਇਮੀਗ੍ਰੇਸ਼ਨ ਦੇ ਨਾਂ ਦੇ ਉੱਤੇ ਫਰਾਡ ਬਹੁਤ ਜਿਹੜਾ ਉਹ ਚੱਲਦਾ ਆ, ਤੇ ਉਸ ਦੇ ਉੱਤੇ ਹੁਣ ਸ਼ਿਕੰਜਾ ਕੱਸਣ ਦੇ ਲਈ ਜਿਹੜਾ ਟਰੰਪ ਪ੍ਰਸ਼ਾਸਨ ਆ ਉਹ ਕਹਿੰਦਾ ਵੀ ਹੁਣ ਹਵਾ ਨਹੀਂ ਨਿਕਲਣ ਦੇਣੀ ਕਿਸੇ ਦੀ ਵੀ, ਜਿੱਦਾਂ ਵੀ ਆ ਜਿਸ ਵੀ ਤਰੀਕੇ ਦੇ ਨਾਲ ਉਹ ਪੂਰਾ ਜਿਹੜਾ ਸ਼ਿਕੰਜਾ ਲਗਾਤਾਰ ਜਿਹੜਾ ਉਹ
ਕੱਸਦੇ ਜਿਹੜੇ ਜੀ। ਉਹ ਜਾ ਰਹੇ ਹੈਗੇ ਆ। ਸੋ ਆਪਾਂ ਦੇਖਦੇ ਹਾਂ ਬਹੁਤ ਵਾਰ ਆਪਣੇ ਵੀ ਭੈਣ ਭਰਾ ਜਿਹੜੇ ਕਈ ਵਾਰ ਸਟੋਰਾਂ ਤੇ ਕੰਮ ਕਰਦੇ ਆ, ਗੈਸ ਸਟੇਸ਼ਨਾਂ ਤੇ, ਹੋਰ ਐਕਚੁਅਲ ਰੋਬਰੀਜ਼ ਹੁੰਦੀਆਂ ਆ, ਗੋਲੀਆਂ ਚੱਲਦੀਆਂ ਆ, ਬੰਦੇ ਮਰੇ ਜਾਂਦੇ ਆ, ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹਿੰਦੇ ਆ। ਪਰ ਹੁਣ ਇਹ ਦੇਖੋ ਵੀ ਰਾਮ ਭਾਈ ਪਟੇਲ ਹੁਣੀ ਜਿਹੜੇ ਆ ਨਾਲੇ ਤਾਂ ਬੰਦਿਆਂ ਤੋਂ $20,000 ਲੈ ਲਿਆ, ਤੇ ਨਾਲੇ ਜਿਹੜਾ ਉਹ ਸਾਰਾ ਕੁਝ ਫੇਕ ਸੀਗਾ। ਠੀਕ ਹੈ ਕਿ ਨਹੀਂ? ਸੋ ਉਹ ਚੀਜ਼ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਗਲਤ ਹੈਗੀ। ਗਲਤੀ ਤਾੜੀ ਦੋਨਾਂ ਹੱਥਾਂ ਨਾਲ ਵੱਜੀ ਆ, ਜਿਹੜਾ ਕਰਵਾ ਰਿਹਾ ਆ ਉਹ ਵੀ, ਤੇ ਜਿਹਨੇ ਫੈਸਿਲਿਟੇਟ ਕੀਤਾ ਹੈ ਉਹ ਵੀ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਬਣਨਾ ਕੀ ਇਹਨਾਂ ਸਾਰਿਆਂ ਦਾ ਹੀ। ਇਵੈਂਚੁਅਲੀ ਤਾਂ ਇਹ ਫਾਸੀ ਜਦੋਂ ਇਹ ਫਸ ਗਏ ਤੇ ਜਿਨ੍ਹਾਂ ਨੇ ਫਾਇਦਾ ਚੱਕਿਆ ਉਹ ਵੀ ਤਾਂ ਫਸਣੇ ਹੀ ਆ। ਉਹਨਾਂ ਨੇ ਕਿੱਥੇ ਜਿਹੜਾ ਉਹ ਲੁਕ ਜਾਣਾ ਆ ਜਾ ਕੇ। ਸੋ ਇਵੈਂਚੁਅਲੀ ਕਿਤੇ ਨਾ ਕਿਤੇ ਤਾਂ ਇਹ ਜਿਹੜੇ ਉਹ ਆਉਣਗੇ ਜਿਹੜੇ ਆਉਣਗੇ। ਇਹ ਸਾਰੇ ਕਾਸੇ ਦੇ ਵਿੱਚ ਜਿੰਨਾ ਚਿਰ ਤੋਂ ਆਪਾਂ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਜੇ ਦੇਖਦੇ ਜਾਈਏ, ਖਾਸ ਕਰਕੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ, ਮੈਨੂੰ ਲੱਗਦਾ ਆ ਭਈ ਵੈਨਜ਼ੂਏਲਾ ਦੇ MS-13 ਤੋਂ ਬਾਅਦ ਜੇ ਹੋਰ ਇਮੀਗ੍ਰੈਂਟਸ ਦਾ ਰੌਲਾ ਪੈਂਦਾ ਹੈਗਾ ਉਹ ਭਾਰਤੀ ਮੂਲ ਦੇ ਲੋਕਾਂ ਦਾ, ਚਾਹੇ ਉਹ ਇਲੀਗਲੀ ਬਾਰਡਰ ਕ੍ਰਾਸ ਕਰਕੇ ਆਏ ਆ ਪੋਲੀਟੀਕਲ ਅਸਾਈਲਮ ਨੂੰ ਲੈ ਕੇ, ਚਾਹੇ ਹੁਣ H-1B ਵੀਜ਼ੇ ਨੂੰ ਲੈ ਕੇ ਉਹ ਕਹਿੰਦੇ ਵੀ ਇਹ ਬੰਦ ਹੋਣਾ ਚਾਹੀਦਾ ਹੈਗਾ। ਬਹੁਤ ਸਾਰੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਸਪੋਰਟਰਸ ਹੈਗੇ ਆ। ਤੇ ਹੁਣ ਆਹ ਦੇਖ ਲਓ ਵੀ UVA ਵਾਲੇ ਵੀ ਜਿਹੜੇ ਇੰਨੇ ਜਿਹੜੇ ਤੇ ਆਪਾਂ ਕੱਲ ਜਿਹੜੀ ਖਬਰ ਸਾਂਝੀ ਕੀਤੀ ਸੀ ਵੀ ਜਿਹੜੇ ਲੋਕ ਪੈਸੇ ਲੈ ਕੇ ਬਾਹਰ ਘੱਲਦੇ ਹੈਗੇ ਏਜੰਟ, ਉਹਨਾਂ ਦੇ ਉੱਤੇ ਪਰਮਾਨੈਂਟ ਬੈਨ ਅਮਰੀਕਾ ਦੀ ਸਰਕਾਰ ਵੱਲੋਂ। ਸੋ ਇਹ ਮੈਨੂੰ ਲੱਗਦਾ ਵੀ ਭਾਰਤੀ ਮੂਲ ਦੇ ਜਾਂ ਜਿਹੜੇ ਭਾਰਤ ਤੋਂ ਲੋਕ ਆ ਰਹੇ ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਜਿਹੜਾ ਨਿਊਜ਼ ਆ, ਜਿੰਨੀਆਂ ਮੈਜੋਰਟੀ ਚ ਉਹਨਾਂ ਦੇ ਉੱਤੇ, ਤੇ MS-13 ਵਾਲੀਆਂ ਜਿਹੜੀਆਂ ਵੈਨਜ਼ੂਏਲਾ ਵਾਲੀਆਂ ਹੁੰਦੀਆਂ ਉਹਨਾਂ ਦੇ ਉੱਤੇ ਤੁਸੀਂ ਇਮੀਗ੍ਰੇਸ਼ਨ ਦੀਆਂ ਦੇਖ ਸਕਦੇ ਹੋ। ਜੀ ਅਸੂ ਸਿੰਘ ਜੀ, ਥੋੜੀ ਜਿਹੀ ਕਰੈਕਸ਼ਨ ਕਰ ਜਾ। ਜਿਹੜਾ ਵੈਨਜ਼ੂਏਲਾ ਦਾ ਉਹ ਟ੍ਰੈਂਡ ਇਹ ਅਰੂਗਵਾ ਆ, ਤੇ ਜਿਹੜਾ MS-13 ਉਹ ਐਲ ਸਲਵਾਡੋਰ ਦਾ ਜਿਹੜਾ ਇਹ ਗੈਂਗ ਆ, ਇਹ ਦੋ ਵੱਖਰੇ ਗੈਂਗ ਆ। MS-13 ਦਾ ਪਹਿਲਾਂ ਜ਼ਿਆਦਾ ਰੌਲਾ ਪੈਂਦਾ ਸੀਗਾ। ਹੁਣ ਵੈਨਜ਼ੂਏਲਾ ਵਾਲੇ ਜਿਹੜੇ ਟ੍ਰੈਂਡ ਅਰਾਗੁਆ ਕਰਕੇ ਜਿਹੜਾ ਗੈਂਗ ਆ ਉਸ ਦਾ ਜਿਹੜਾ ਹੁਣ ਜ਼ਿਆਦਾ ਰੌਲਾ ਨਾਲ ਪੈ ਰਿਹਾ। ਉਹ ਤਾਂ ਇਹ ਸਾਰੇ ਇੰਟਰਨੈਸ਼ਨਲ ਗੈਂਗਸ ਨੇ ਜਿਹੜੇ ਵੀ ਸਮਗਲਿੰਗ, ਹਿਊਮਨ ਟ੍ਰੈਫਿਕਿੰਗ, ਚਾਈਲਡ ਪ੍ਰੋਸਟੀਟਿਊਸ਼ਨ, ਟੈਰਰਿਜ਼ਮ, ਪਤਾ ਨਹੀਂ ਕਿੱਦਾਂ ਦੇ ਜਿਹੜੇ ਚਾਰਜਿਸ ਇਹਨਾਂ ਦੇ ਉੱਤੇ ਜਿਹੜੇ ਉਹ ਲੱਗ ਰਹੇ ਆ, ਤੇ ਇਹਨਾਂ ਦੇ ਉੱਤੇ ਜਿਹੜੀ ਉਹ ਦੋਸ਼ ਆ। ਤਾਂ ਉਸ ਬਾਬਤ ਜਿਹੜੇ ਇਹਨਾਂ ਸਾਰਿਆਂ ਨੂੰ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਦੇ ਤਹਿਤ ਜਿਹੜੇ ਐਗਜ਼ੈਕਟਿਵ ਆਰਡਰ ਦੇ ਤਹਿਤ ਇਹਨਾਂ ਸਾਰਿਆਂ ਨੂੰ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ। ਸੋ ਉਹਦੇ ਨਾਲ ਸੰਬੰਧਿਤ ਜਿਹੜੀਆਂ ਆ ਉਹ ਤਿੱਖੀਆਂ ਕਾਰਵਾਈਆਂ, ਸਖਤ ਕਾਰਵਾਈਆਂ ਦਾ ਜਿਹੜਾ ਸਾਹਮਣਾ ਇਹਨਾਂ ਨੂੰ ਲਗਾਤਾਰ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਆ ਜੀ।